कहती भी ये कौन आ गया मंगण वाला, कहती अम्मी अब्बा बा और आवे जी तुर रहे ਇਹਦਾ ਸੀਨ ਹੋਣਾ ਨਾ हेलो क्या कहने करैक्टर तारी कर लिया, करैक्टर तारी कर ले, बल्कि इथे हिट मार ली है गिट्टा तोड़ लिया गिट्टो फिल्म जी मैं यार मैं ਜੈਨੂਨ ਕਰਨਾ ਤਾਰ ਤੇ ਮੇਰੇ ਸ਼ੇਰੂ ਨੂੰ ਕੁਝ ਕਿਹਾ ਤੇ शेरू का 2.5 लाख मरे वो सीरियस होया है ਫਿਲਮ ਦਾ ਡਾਇਲੌਗ ਤੇ ਇਹ ਰੂਸੀ ਕੁੱਤੀ ਤੁਹਾਡਾ ਸ਼ੇਰੂ ਹੈ ਰੂਸੀ ਕੁੱਤੀ ਫਿਰ ਇੰਨੀ ਜੁਰਤ ਮੇਰੇ ਸ਼ੇਰੂ ਨੂੰ ਫਿਰ ਕੁਝ ਕਹਿ ਦਿੱਤਾ ਤੇ ਇਹ ਹੈ ਕਿ ਸਾਨੂੰ ਯਾਦ ਹੈ ਜਾਂ ਨਹੀਂ ਹੈ, ਤੂੰ ਕੌਣ ਹੈ? ਤੈਨੂੰ ਯਾਦ ਆ ਤੇਰਾ ਪਿਓ ਕੌਣ ਆ? ਹੈਲੋ ਤੇਰਾ ਪਿਓ ਤੇਰੀ ਇੰਨੀ ਯਾਦਾਸ਼ਤ ਹੈ ਵਾ ਇਹ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਪਿਆਰੇ ਚੈਨਲ ਤੇ ਜਿਹਦਾ ਨਾਮ ਹੈ ਪੰਜਾਬੀ ਰੀਅਲ ਰਿਐਕਸ਼ਨ। ਲੋ ਦੋਸਤੋ, ਲੈ ਕੇ ਹਾਜ਼ਰ ਹੋ ਗਿਆ ਅੱਜ ਇੱਕ ਹੋਰ ਨਵੀਂ ਵੀਡੀਓ। ਜਿਹੜੇ ਦੋਸਤ ਅੱਜ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਨੇ, ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਲੱਗ ਰਹੀਆਂ ਨੇ। ਤੁਹਾਡੀ ਵੇਟ ਖਤਮ ਹੋਣ ਜਾ ਰਹੀ ਹੈ ਕਿਉਂਕਿ ਅਸੀਂ ਲੈ ਕੇ ਹਾਜ਼ਰ ਹੋ ਗਏ ਆ ਰਾਣਾ ਇਜ਼ਾਜ਼ ਦੀ ਵੀਡੀਓ ਤੇ ਵਿਦ ਗੋਗਾ ਤੇ ਅਲਬੇਲਾ, ਜਿਹਦੇ ਵਿੱਚ ਤਿੰਨੇ ਜਣੇ ਨੇ ਤੇ ਹੋਰ ਵੀ ਆਰਟਿਸਟ ਨੇ ਇੱਕ ਮੂਵੀ ਸ਼ੂਟ ਕਰਦੇ ਪਏ ਨੇ। ਉੱਥੇ ਇਹਨਾਂ ਨੇ ਅਲਬੇਲਾ ਟੀਵੀ ਤੇ ਇਹ ਵੀਡੀਓ ਸ਼ੂਟ ਕੀਤੀ ਹੈ ਤੇ ਬਹੁਤ ਤੁਸੀਂ ਇੰਜੋਏ ਕਰੋਗੇ। ਬਹੁਤ ਸਾਰੇ ਦੋਸਤ ਕਿੰਨੇ ਟਾਈਮ ਤੋਂ ਕਹਿ ਰਹੇ ਸੀ ਰਾਣਾ ਇਜ਼ਾਜ਼ ਦੀ ਵੀਡੀਓ ਲੈ ਕੇ, ਤੇ ਅਸੀਂ ਲੈ ਕੇ ਹਾਜ਼ਰ ਹੋ ਗਏ ਹਾਂ। ਤਿੰਨੇ ਫਨਕਾਰ ਤੁਹਾਨੂੰ ਪਤਾ ਆ ਬੜੇ ਵੱਡੇ ਫਨਕਾਰ ਨੇ ਤਿੰਨੋਂ ਹੀ। ਰਾਣਾ ਇਜ਼ਾਜ਼ ਬਹੁਤ ਸਾਰੇ ਕਮੈਂਟ ਅਸੀਂ ਰੀਡ ਕਰਦੇ ਹੁੰਦੇ ਸੀਗੇ ਤੇ ਹੁਣ ਕੋਸ਼ਿਸ਼ ਇਹੀ ਹੈ ਕਿ ਆਪਾਂ ਇੱਥੇ ਇੱਕ ਦੋ ਵੀਡੀਓ ਜ਼ਰੂਰ ਲੈ ਕੇ ਆਈਏ ਰਾਣਾ ਇਜ਼ਾਜ਼ ਬਾਈ ਤੇ ਵੀ। ਤੇ ਚੱਲਦੇ ਹਾਂ ਸਿੱਧਾ ਵੀਡੀਓ ਵੱਲ ਨੂੰ, ਦੇਖਦੇ ਹਾਂ ਕੀ ਗੱਲਬਾਤ ਕਰਦੇ ਨੇ। ਇੱਕ ਡਿਫਰੈਂਟ ਜਿਹੀ ਸਟੋਰੀ ਆ, ਉੱਥੇ ਸ਼ੂਟਿੰਗ ਚੱਲ ਰਹੀ ਆ। ਟਾਈਟਲ ਹੀ ਇਹੀ ਹੈ, ਪੰਜਾਬੀ ਫਿਲਮ ਸ਼ੂਟਿੰਗ ਰਾਣਾ ਇਜ਼ਾਜ਼, ਅਹਿਮਦ ਭੱਟ, ਸਲੀਮ ਅਲਬੇਲਾ ਐਂਡ ਗੋਗਾ ਪਸਰੂਰੀ। ਤੇ ਫਿਰ ਬਾਕੀ ਗੱਲਬਾਤ ਬਾਅਦ 'ਚ ਕਰਾਂਗੇ, ਪਹਿਲਾਂ ਵੀਡੀਓ ਵੇਖਦੇ ਹਾਂ ਜੀ, ਆ ਜਾਓ। ਰਾਣਾ ਸਾਹਿਬ ਗਾਜਰ ਖਾਓਗੇ? ਉਹ ਸਿਆਣੇ ਕਹਿੰਦੇ ਨਹੀਂ ਜਿਹੜਾ ਖਾਏ ਗਾਜਰਾਂ ਪੈਸੇ ਉਹਨੂੰ ਪੈ ਇਹ ਕਹਿੰਦੇ ਨਹੀਂ ਹਾਂ ਜਿੰਨੇ ਖਾਦੀਆਂ ਗਾਜਰਾਂ ਤੇ ਢਿੱਡ ਉਹਦੇ ਪੀੜ, ਨਹੀਂ ਢਿੱਡ ਉਹਨਾਂ ਦੇ ਪੀੜ, ਉਹਨਾਂ ਦੇ ਪੰਜਾਬੀ ਹੈ ਨਾ ਉਹਨਾਂ ਦੇ ਪੀੜ। ਚਲੋ ਇਹ ਢਿੱਡ ਪੀੜਾ ਹੀ ਕਰੀ ਜਾਣਾ, ਤੁਹਾਡਾ ਸੀਨ ਆ, ਤੁਸੀਂ ਇੱਥੇ ਗੱਪਾਂ ਮਾਰਨ ਡਏ ਹੋ। ਗੋਗੇ ਦੀ ਟੋਪੀ ਤੇ ਵੇਖ ਕੀ ਟੋਪੀ ਨਾਲ ਬਣਿਆ। ਸੈਲ ਪਈ ਆ। ਵਾਹ ਦੱਸਣਾ ਸਾਨੂੰ ਹੁਣ ਆ ਕੇ ਸੀਨ, ਮਤਲਬ ਕਿ ਜਿਹੜੇ ਲੋਕ ਨੇ ਟੀਮ ਦੇ ਲੋਕ ਨੇ ਉਹ ਆਪੇ ਸਾਨੂੰ ਆ ਕੇ ਦੱਸ ਦੇਣ। ਰਾਈਟਰ ਕਵੇ, ਡਾਇਰੈਕਟਰ ਕਵੇ ਆਗੇ ਜਾਂ ਅਸਿਸਟੈਂਟ ਕਵੇ। ਤੇ ਜੇ ਤੂੰ ਤੈਨੂੰ ਵਿੱਚ ਫਿਲਮ 'ਚ ਤੈਨੂੰ ਲੈ ਹੀ ਲਿਆ ਤੇ ਤੂੰ ਮਤਲਬ ਕਿ ਫਿਰ ਧਿਆਨ ਕੈਲੰਡਰ ਬਣ ਗਿਆ। ਪੁੱਤਰ ਤੇਰੀ ਪਹਿਲੀ ਫਿਲਮ ਹੈ, ਤੈਨੂੰ ਤੇ ਆਪਣੀ ਫਿਲਮ 'ਚ ਕੰਮ ਨਹੀਂ ਮਿਲਿਆ ਵਿਆਹ ਵਾਲੀ 'ਚ ਨਹੀਂ। ਉਹ ਕਹਿੰਦੇ ਜੀ ਲਾੜਾ ਹੋਰ ਕਿਸੇ ਨੂੰ ਬਣਾਏ ਜੱਜ ਨਹੀਂ ਰਿਹਾ। ਰਾਣਾ ਸਾਹਿਬ ਮੇਰੇ ਤਾਂ ਮੇਰੇ ਨੇ ਇੱਕ ਮੂੰਹ ਮੱਥੇ ਲੱਗਦਾ ਸੀ, ਉਹਨੂੰ ਘੋੜੀ ਤੇ ਪਾਇਆ। ਨਹੀਂ ਉਹ ਮੇਰੇ ਘੋੜੀ ਨਾਲ ਤੇ ਉਹ ਬੈਠਾ। ਹਾਂਜੀ ਹਾਂਜੀ ਚਲੋ ਸੀਨ ਕਰੋ, ਤੁਸੀਂ ਘੋੜੀ ਤੁਹਾਡੀ ਛੱਡੋ। ਘੋੜੀ ਤੇ ਉਹ ਬੈਠਾ ਤੇ ਗੋਗੇ ਨੇ ਮਾਰਨੇ ਲਏ। ਗੋਗੇ ਨੇ ਵਾਰ ਨਹੀਂ ਲਿਆ। ਸਾਰਾ ਕਰੂ ਲੱਗਾ ਵਾ, ਕੈਮਰੇ ਆਉਣ ਆ, ਲਾਈਟਾਂ। ਸੀਨ ਹੋਏਗਾ ਅਗਲੇ ਬੰਦੇ ਸਾਨੂੰ ਦੱਸ ਦੇਣਗੇ ਕਿ ਭਾਈ ਆ ਜਾਓ ਕੈਮਰਾ ਲੱਗ ਨਹੀਂ, ਗਿਆ। ਅਗਲੇ ਬੰਦੇ 44 ਰਟੇਕਾਂ ਕਰਾਉਣਾ ਉੱਥੇ। ਜਦੋਂ ਤੇਰਾ ਬਣਾ ਸੌਰੀ ਭਾਈ ਇੱਕ ਵਾਰੀ ਫੇਰ ਕਰ ਲਓ। ਨਹੀਂ, ਮੈਂ ਜਦੋਂ ਤੁਹਾਨੂੰ ਕਹਿ ਰਿਹਾ ਮੇਰੇ ਤੂੰ ਡਾਇਰੈਕਟਰ ਕੌਣ ਆ ਕਹਿਣ ਵਾਲਾ? ਸੰਜੀਲਾ ਬੰਸਾਲੀ ਹੈ ਕਿ ਤੂੰ ਕਹਿ ਰਿਹਾ ਸਾਨੂੰ ਕਿ ਵੀ ਆ ਜਾਓ ਬਈ। ਆਹੋ ਏਡਾ ਤੂੰ ਸੈਯਦ ਨੂਰ ਦਾ ਸਾਲਾ। ਹਾਂ ਯਾਰ ਕੰਮ ਕਰਨਾ ਜਾਂ ਨਹੀਂ ਕਰਨਾ ਮੈਨੂੰ ਸਿੱਧਾ ਦੱਸ। ਤੂੰ ਦੱਸ ਤੂੰ ਕਰਨਾ ਕਿ ਨਹੀਂ ਕਰਨਾ? ਮੈਂ ਕਹਾ ਕਰਨਾ ਭਾਈ। ਹਾਂ। ਤੇ ਫਿਰ ਸਾਨੂੰ ਨਾ ਕਰਾ ਤੂੰ ਆਪਣਾ ਕਰ ਲੈ। ਹਾਂ ਆਪਣਾ ਮਤਲਬ ਗੈਟਅਪ ਦਾ ਵੇ ਫਿਲਮ ਦੇ ਵਿੱਚ ਲੈ। ਇਹੋ ਜਿਹਾ ਜੋਗ ਹੀ ਹੁੰਦਾ, ਯਕੀਨ ਕਰ। ਕਾਨੇ ਦਾ ਸੱਪ ਨਹੀਂ, ਉਹਦੇ ਚੋਂ ਜ਼ਹਿਰ ਕੱਢ ਰਿਹਾ ਹੁੰਦਾ। ਲੈ ਕਾਨੇ ਦਾ ਸੱਪ। ਇਹੋ ਜਿਹਾ ਜੋਗ ਹੀ ਮਾਨਦਾ। ਇਹਦੇ ਕੋਲ 4 ਸੱਪ ਹੁੰਦੇ ਆ, 3 ਮੰਗਣ ਵਾਲੇ, 1 16 ਵਾਲਾ। ਯਾਰ ਗੈਟਅਪ ਆ ਭਰਾਵਾ। ਇਹ ਸਵੇਰੇ ਆਪਣੇ ਸੱਪਾਂ ਨੂੰ ਨਾ ਗੈਟਅਪ ਇੱਥੇ ਸਪੇਰੇ ਵਰਗਾ ਲੱਗਣ ਆਹ ਉਹੀ ਡਿਆ ਲੱਗਣ ਨਾ। ਡਿਆ ਵਾਕਈ। ਜਿਵੇਂ ਬੀਨ ਫੜ ਕੇ ਸਪੇਰਾ ਹੀ ਲੱਗਣਾ ਪੂਰਾ। ਬਣ ਕੇ ਤੇ ਭੇਜ ਦਿੰਦਾ ਵੀ ਜੋ ਕੋ ਵਿੱਚ ਬਹੁਤ ਪਾਈ ਜੋ। ਨਜ਼ਦੀਕ ਤੋਂ ਸਮਝਦੇ ਤੁਸੀਂ ਗੋਗੇ ਤੂੰ ਸੱਚੀਆਂ ਹੀ ਗੱਲਾਂ ਕਰੀ ਜਾਂਦਾ। ਦੇਖੋ ਤੁਸੀਂ ਕੌਣ ਨਾ ਦੇਖੋ। ਨਹੀਂ ਮੈਨੂੰ ਤਾਂ ਲੱਗ ਜਿਹੜੀ ਤੁਸੀਂ ਗੱਲਾਂ ਕਰ ਰਹੇ ਆ ਨਾ ਉਹ ਮੈਨੂੰ ਲੱਗ ਰਿਹਾ ਜਿਵੇਂ ਮੈਂ ਇਧਰੋਂ ਦੇਖਦਾ। ਚਲੋ ਸਾਂਗੜ ਚ ਨਾ ਇਹੋ ਜਿਹੇ ਭੈਣ ਦਾ ਬੱਟੇ ਤੇ ਰਿਸ਼ਤਾ ਕਰਦੇ ਆ। ਸਾਂਗੜ ਵਾਲੀ ਸਾਈਡ ਮਾਰ ਖੋਰ ਬੱਕਰਾ ਜਿਹੜਾ ਨਾ, ਇਹਨੂੰ ਵੇਖ ਕੇ ਡਰਦਾ ਜੇ। ਕੀ ਆ ਗਿਆ? ਗੋਗਾ ਜੀ ਹਾਸੇ ਕਾਦੇ ਹੁੰਨੇ ਆ? ਤੁਹਾਡਾ ਸੀਨ ਹੋ ਗਿਆ ਕਿ ਨਹੀਂ? ਤੁਸੀਂ ਉੱਥੇ ਪਹੁੰਚੋ ਪਲੀਜ਼। ਉਹ ਮੇਰੇ ਆ ਮੌਲਾ। ਤੁਸੀਂ ਇਹਦੇ 'ਚ ਐਵੇਂ ਭੋਰਾ ਐਕਟਰ ਆ। ਇਹ ਭੋਰਾ ਕਿਉਂ? ਇੱਕ ਘਨਾਰ ਪ੍ਰੋਡਕਸ਼ਨ ਚ ਆਏ ਹੋ ਤੁਸੀਂ, ਤੇ ਐਵੇਂ ਦੇ ਘਮਿਆਰ ਪ੍ਰੋਡਕਸ਼ਨ ਵਾਲੀਆਂ ਗੱਲਾਂ ਕਰ ਰਹੇ ਹੋ। ਸਰ ਜ਼ਿੰਮੇਵਾਰੀ ਰਿਸਪੌਂਸਿਬਿਲਿਟੀ ਕੋਈ ਚੀਜ਼ ਹੁੰਦੀ ਆ। ਉਹਨਾਂ ਨੇ ਸਾਰਾ ਕਦੋਂ ਉਹਨਾਂ ਨੇ ਬਿਠਾ ਕੇ ਇੰਚਾਰਜ ਲਾਇਆ ਸੀਗਾ ਕਿ ਤੇਰੀ ਜ਼ਿੰਮੇਵਾਰੀ ਹੈ ਕਿ ਆਰਟਿਸਟ ਟਾਈਮ ਨਾਲ ਆਪਣੀ ਮਤਲਬ ਪੋਜੀਸ਼ਨ ਤੇ ਪਹੁੰਚੇ, ਤੂੰ ਧਿਆਨ ਰੱਖਣਾ ਹੈ। ਕਦੋਂ ਉਹਨਾਂ ਨੇ ਤੇਰੇ ਨਾਲ ਮੀਟਿੰਗ ਕਰਕੇ ਤੇਰੇ ਨਾਲ ਸੈਲਰੀ ਡਿਸਾਈਡ ਕੀਤੀ ਹੈ? ਰਾਣਾ ਸਾਹਿਬ ਪਹਿਲੇ ਐਕਸਕਿਊਜ਼ ਮੀ,
ਤੁਸੀਂ ਕੱਲ ਸਰਮਨੀ 'ਚ ਨਹੀਂ ਆਏ, ਉਹਦੀ ਵੀ ਐਕਸਕਿਊਜ਼ ਨਹੀਂ ਕੀਤੀ, ਤੁਸੀਂ ਸਿੱਧਾ ਆ ਗਏ ਹੋ। ਮੈਂ ਬਰਦਾਸ਼ਤ ਕਰ ਤੇਰੇ ਲਿਆ ਕੋ ਕਰਨੀ ਉਹਨਾਂ ਨੇ ਵੱਡੇ ਮੂੰਹ ਤੇਰਾ ਕਿਉਂ ਉਹਨਾਂ ਦੀ ਹੋਇਆ, ਉਹਨਾਂ ਦੀ ਕੱਲ ਰਿਕਾਰਡਿੰਗ ਸੀ ਆਪਣੀ ਲੈਦਾ। ਯਾਰ ਮੈਂ ਉੱਥੇ ਆਉਣਾ ਸੀਗਾ, ਉਹ ਵਿਹਲਾ ਰਾਣਾ ਮੈਂ ਐਡਾ। ਤੇ ਆਪਣਾ ਇੱਕ ਅਲੱਗਾ ਕੰਮ ਤੇ ਲਗਾਇਆ ਸੀਗਾ, ਤੂੰ ਚਲਾ ਗਿਆ ਤਾਂ ਬਸ ਬਹਿ ਠੀਕ ਹੈ। ਜਾਓ ਨਹੀਂ, ਤੂੰ ਚਲਾ ਗਿਆ ਦਾ ਕੀ ਮਤਲਬ ਹੁੰਦਾ? ਉਹ ਯਾਰ ਹੋਰ ਮੈਂ ਤੈਨੂੰ ਤੁਸੀਂ ਕਵਾਂ, ਲਓ ਮਤਲਬ ਆਪ ਕਵਾਂ ਤੈਨੂੰ ਮੈਂ ਯਾਰ। ਤੇ ਆਪ ਉੱਥੇ ਗੱਲ ਕਹਿੰਦਾ ਜੀ ਮੇਰਾ ਪੇਟ ਖਰਾਬ ਹੋ ਗਿਆ। ਮੈਂ ਕਿਹਾ ਨਹੀਂ ਗੋਗੇ, ਤੇਰਾ ਜ਼ੇਨ ਵੀ ਖਰਾਬ ਹੋ ਗਿਆ। ਲੈ, ਰੋਟੀ ਇੰਨੇ ਨਹੀਂ ਖਾਦੀ ਵੀ ਤੂੰ ਵੇਖ ਲੈ ਵੀ ਈਵੈਂਟ ਫੇਰ ਵੀ ਕਿਤੇ ਆਉਣਾ ਹੀ ਆ। ਇਹਨੇ ਸਮਝਿਆ ਕਿ ਪਹਿਲਾ ਤੇ ਆਖਰੀ ਈਵੈਂਟ ਆ। ਭਰਾਵਾ ਔਰ ਡਾਇਲੌਗ ਤਾਂ ਸੁਣਾਓ ਜਿਹੜੇ ਤੁਹਾਨੂੰ ਲਾਈਨ ਯਾਦ ਆ, ਤੁਹਾਨੂੰ ਲਾਈਨ ਹਾਂ, ਸਾਨੂੰ ਤਾਂ ਪਹਿਲੀ ਗੱਲ ਤੇ ਇਹ ਹੈ ਕਿ ਸਾਨੂੰ ਯਾਦ ਹੈ ਜਾਂ ਨਹੀਂ ਹੈ, ਤੂੰ ਕੌਣ ਆ? ਤੈਨੂੰ ਯਾਦ ਆ ਤੇਰਾ ਪਿਓ ਕੌਣ ਆ? ਹੈਲੋ ਤੇਰੀ ਇੰਨੀ ਯਾਦਾਸ਼ਤ ਹੈ ਵਾ। ਇਹੋ ਜਿਹਾ ਬੰਦਾ ਆਪਣੇ ਬੂਹੇ ਕੇ ਖਲੋਤਾ ਹੋਵੇ ਨਾ, ਕੋਈ ਕਵੇ ਨਾ ਕਿ ਭਾਜੀ ਕਿਹੜਾ ਮਹੱਲਾ, ਨਹੀਂ ਭਾਜੀ ਮੈਂ ਵੀ ਪਰਦੇਸੀ ਆਦਮੀ ਤੇ ਘਰ ਕਿਹਨਾਂ ਦਾ ਕਹਿੰਦਾ ਪਤਾ ਨਹੀਂ, ਅੰਦਰ ਬੰਦਾ ਗਿਆ ਉਹਨਾਂ ਦਾ ਹੋਣਾ। ਹੈਲੋ ਕੀ ਸਮਝਦਾ ਨਾ ਕੀ ਗੱਲ ਤੁਸੀਂ ਨਾ ਐਕਚੁਅਲੀ ਫਿਲਮ ਜਿਹੜੀ ਪ੍ਰਮੋਟ ਕਿਉਂ ਨਹੀਂ ਹੋ ਰਹੀ? ਕਿਉਂਕਿ ਤੇਰੀ ਵਜ੍ਹਾ ਤੋਂ। ਹੈਲੋ ਸਾਡੇ ਪਾਕਿਸਤਾਨੀ ਐਕਟਰ ਜਿਹੜੇ ਆ ਨਾ ਵੀ ਸੀਰੀਅਸ ਨਹੀਂ ਹੁੰਦੇ। ਜਿਹੜਾ ਐਕਟ ਵਾ serious। ਤੇ ਆਪਣੇ ਜਿਹੜੇ ਐਟੀਟਿਊਡ ਘਟਾਓ। ਤੇ ਪਹਿਲੀ ਤੁਹਾਡੀ ਵੀ ਫਿਲਮ ਆ ਤੇ ਜਾ ਕੇ ਸੀਨ ਕਰੋ। ਸਾਡੀ ਤੇ ਨਹੀਂ ਪਹਿਲੀ, ਅਸੀਂ ਤੇ ਅਲਹਮਦੁਲਿਲਾ 31 ਸਾਲ ਤੋਂ ਇਹ ਕੰਮ ਕਰ ਰਹੇ ਹਾਂ। ਖਬਰਦਾਰ ਤੇ ਮੇਰੇ ਸ਼ੇਰੂ ਨੂੰ ਕੁਝ ਕਿਹਾ ਤੇ ਸ਼ੇਰੂ ਦਾ 2.5 ਲੱਖ ਮਰੇ, ਉਹ ਸੀਰੀਅਸ ਹੋਇਆ। ਫਿਲਮ ਦਾ ਡਾਇਲੌਗ ਕਿ ਇਹ ਰੂਸੀ ਕੁੱਤੀ ਤੁਹਾਡਾ ਸ਼ੇਰੂ ਹੈ। ਰੂਸੀ ਕੁੱਤੀ ਫਿਰ ਇੰਨੀ ਜੁਰਤ ਮੇਰੇ ਸ਼ੇਰੂ ਨੂੰ ਫਿਰ ਕੁਝ ਕਹਿ ਦਿੱਤਾ। ਇਹ ਚਿੱਕੜ ਵਾਲਾ ਕੁੱਤਾ ਕਿਹਦਾ ਭਾਜੀ? ਚਿੱਕੜਾ ਕੁੱਤਾ। ਇਹੋ ਜਿਹੇ ਕੁੱਤੇ ਨੂੰ ਨਵਾਏ ਨਾ ਇੰਜ ਕਰੇ ਤੇ 6 ਬੰਦੇ ਫੇਰ ਨਹਾਉਣ ਵਾਲੇ ਹੋ ਜਾਂਦੇ। ਇੰਜ ਕਰੇ ਰਹਿਣਾ ਸਿਰਫ। ਐਕਸਪ੍ਰੈਸ਼ਨ ਦੇਈਦੇ ਹੁੰਦੇ ਆ। ਇਹ ਜਿੱਦਾਂ ਜਿਹੜੇ ਕੋਈ ਅੱਛੀ ਗੱਲ ਹੋਵੇ ਤੇ ਉੱਤੇ ਰਿਐਕਟ ਕਰੀਦਾ ਹੁੰਦਾ ਹੈ, ਮਤਲਬ ਕਿ ਪੱਥਰ ਦੇ ਭਾਈ ਬਣ ਕੇ ਨਹੀਂ ਬੈਠੇ ਰਹੀਦਾ ਹੁੰਦਾ। ਉਹ ਰਿਐਕਟ ਕਰੋ ਉੱਤੇ, ਅੱਛੀ ਗੱਲ ਤੇ ਅੱਛਾ, ਬੁਰੀ ਗੱਲ ਤੇ ਬੁਰਾ। ਨਹੀਂ ਹੁਣ ਤੁਸੀਂ ਫਜ਼ੂਲ ਗੱਲਾਂ ਕਰਦੇ ਹੋ, ਫਜ਼ੂਲ ਗੱਲਾਂ ਕਰ ਰਹੇ ਹੋ। ਮੇਰੀ ਗੱਲ ਸੁਣੋ। ਫਿਰ ਤੁਸੀਂ ਕਹਿੰਦੇ ਆ ਜੀ ਇਹ ਸਾਡਾ ਜੀ ਅਕਾਊਂਟ ਨੰਬਰ ਹੈ ਜੀ, ਇਹ 'ਚ ਸਾਨੂੰ ਐਡਵਾਂਸ ਸੈਂਡ ਕਰ ਦਿਓ। ਉਹ ਰੋਕ ਲੈਣਾ ਮੈਂ। ਕੀ ਤੰਦਰ ਮੈਂ ਮਤਲਬ ਸਾਰੀ ਮੇਰੇ ਅੰਡਰ ਚੱਲ ਰਹੀ ਹੈ। ਤੇਰੇ ਅੰਡਰ ਮਰੇ ਗੋਗਾ ਤੂੰ ਰੋਕ ਲੈਣਾ, ਤੂੰ ਇੱਥੋਂ ਬਾਹਰ ਨਿਕਲਣਾ ਨਾ ਤਾਂ ਬਰਫ਼ ਵਾਲੇ ਨੇ ਤੈਨੂੰ ਰੋਕ ਲੈਣਾ ਆ। ਜਦ ਕੋ ਉਧਾਰ ਬਰਫ਼ ਲੈਣਾ ਤਾਂ ਪਿਛਲੇ ਸੀਜ਼ਨ ਦੇ ਵੀ ਪੈਸੇ ਨਹੀਂ ਦਿੱਤੇ। ਆਹੋ ਅੱਗੋਂ ਨਾ ਆਕੜ ਦਾ ਕਹਿੰਦਾ ਜੀ ਉਹ ਖੁਰ ਗਈ, ਮੈਂ ਕਾਹਦੇ ਦਵਾਂ। ਲੈ ਹੋਰ ਬਰਫ਼ ਨੇ ਕੀ ਅਗਲੇ ਸਾਲ ਤੱਕ ਪਈ ਰਹਿਣਾ? ਇੱਕ ਦਿਨ ਬਰਫ਼ ਵਾਲਾ ਤਾਂ ਸਵੇਰ ਚੁੱਕ ਕੇ ਨੱਸ ਗਿਆ ਸੀ। ਉਹ ਵਿੱਚ ਹੁੰਦੀ ਏਦਾਂ ਦੀ ਵੀ ਗੱਲ ਹੋ ਜਾਂਦੀ। ਸਵੇਰ ਚੁੱਕ ਕੇ ਨੱਸ ਗਿਆ ਸੀ। ਕੌਣ? ਹੋਰ ਕੌਣ? ਕਿਹਦਾ? ਬਰਫ਼ ਵਾਲੇ ਦਾ। ਸੂਆ। ਆਹੋ ਜਦੋਂ ਬਰਫ਼ ਕੁੱਟੀ ਦੀ ਆ। ਅੱਛਾ ਉਹ ਸੂਏ ਤੋਂ ਯਾਦ ਆਇਆ ਭੂਆ। ਆਹੋ ਸੂਆ। ਸੂਏ ਤੇ ਕਦੀ ਨਹਾਤੇ ਵੀ ਹੋ ਤੁਸੀਂ? ਸੂਆ ਵੀ ਕਹਿੰਦੇ ਨਾ, ਨਾਲੇ ਨੂੰ ਸੂਆ ਵੀ ਕਹਿੰਦੇ। ਇਹ ਨਹੀਂ ਅੱਛਾ ਵੱਡੀ ਤੇ ਨਾ ਇਹੋ ਜਿਹਾ ਬੰਦਾ ਖੁਸ਼ ਹੋ ਕੇ ਓਜਰੀ ਲੈਂਦਾ ਇਹ ਭਾਜੀ ਮੈਨੂੰ ਗੋਸ਼ਤ ਨਹੀਂ, ਮੈਨੂੰ ਓਜਰੀ ਦੇ। ਨਹੀਂ ਤੁਹਾਨੂੰ ਹੁਣ ਡਾਇਲੌਗ ਡਿਲੀਵਰੀ ਸਾਰੀ ਯਾਦ ਆ, ਆਪਣੇ ਕਿਉਂ ਯਾਦ ਕਰ ਲਓ। ਯਾਦ ਆ ਭਰਾਵਾ, ਸਾਨੂੰ ਸਾਰਾ ਭਾਈ ਯਾਦ ਸਾਨੂੰ ਆ। ਪ੍ਰੋਡਕਸ਼ਨ ਪੈ ਰਹੀ ਆ, ਸਾਨੂੰ ਸਾਰਾ ਸਾਨੂੰ ਖਰਚਾ ਸਾਨੂੰ ਸਭ ਕੁਝ ਯਾਦ ਆ। ਤੈਨੂੰ ਯਾਦ ਆ ਜਦੋਂ- ਬਦਾਮੀ ਬਾਗ ਕਿੱਥੇ ਆ, ਬੱਸ ਫੈਸਲਾਬਾਦ ਦੀ ਕਿੱਥੋਂ ਲੱਭਦੀ ਐ? ਤੈਨੂੰ ਯਾਦ ਆ ਇਹ? ਮੱਕਣਾ ਤੀਸਰਾ ਲੋਹਾ ਇਕੱਠਾ ਕਰਨ ਵਾਲਿਆ, ਤੈਨੂੰ ਪਤਾ ਨਹੀਂ? ਲੈ ਮੱਖਣਾ ਤੀਸਰਾ। ਨਹੀਂ ਤੁਸੀਂ ਤਿਆਰੀ ਕਰੋ। ਮੈਂ ਇਹ ਨਹੀਂ ਕਹਿੰਦਾ ਰਿਲੈਕਸੇਸ਼ਨ ਹੋਣੀ ਚਾਹੀਦੀ ਆ। ਸਾਡੇ ਵੱਲੋਂ ਤਿਆਰੀ ਹੈ, ਤੁਸੀਂ ਘਰ ਪਤਾ ਕਰ ਲਓ ਜਾ ਕੇ। ਸਾਡੇ ਵੱਲੋਂ ਤਿਆਰੀ ਹੈ। ਹਾਂ ਨਹੀਂ ਰੈਡੀ। ਕਾਦੀ ਤਿਆਰੀ ਕਰਨਾ? ਪਾਣੀ ਪੂਣੀ ਪੀ ਲਓ 5 ਮਿੰਟ। ਪਾਣੀ ਤੁਸੀਂ ਨਹੀਂ ਪਿਆਉਣਾ ਜਾਣ ਲੱਗਿਆ? ਤੇ ਪਾਣੀ ਵੀ ਨਾ ਪਿਆਓਗੇ ਸਾਨੂੰ? ਤੇ ਕਿੱਥੇ ਆਉਣਾ ਜੀ ਤੁਸੀਂ ਜਿਹੜੇ ਜਾਣ ਲੱਗੇ ਆ? ਤੁਸੀਂ ਕਹਿੰਦਾ ਜੀ ਤਿਆਰੀ ਕਰ ਲਓ, ਸਾਡੇ ਵੱਲੋਂ ਤਿਆਰੀ ਹੈ। ਪਾਣੀ ਆਪ ਸਾਰੀ ਜ਼ਿੰਦਗੀ ਵੱਡੇ ਮਾਨਾਂ ਵਾਲੇ ਬੱਸਾਂ ਦੇ ਮਗਰ ਨਾਲ ਕੂਲਰ ਲੈ ਕੇ ਭਜਦਾ ਰਿਹਾ। ਹਾਏ ਮੇਰਾ ਗਲਾਸ ਵਿੱਚ ਰਹਿ ਗਿਆ, ਮੇਰਾ ਗਲਾਸ ਵਿੱਚ ਰਹਿ ਗਿਆ। ਇਹੋ ਜਿਹੇ ਬੰਦੇ ਨੂੰ ਇਸ ਗੱਲੋਂ ਮਾਰ ਪਾਈ, ਬੱਸ ਚੜ੍ਹਦੇ ਠੰਡੇ ਜੂਸ ਏ ਤੇ ਤੱਤਾ ਜੂਸ ਇਹਨੂੰ ਚਪੇੜਾ ਮਾਰੀਆਂ। ਇਹ ਉਹੀ ਭਾਈ ਨਹੀਂ ਜਿਹੜੇ ਬੱਸ ਦੇ ਵਿੱਚ ਆਲੂ ਟਿੱਕੀ ਵੇਚਦਾ? ਨਹੀਂ ਇਹ ਕੁਲਫੀ ਵਾਲਾ। ਭੁਲੇਖਾ ਲੱਗਾ। ਲੈ ਕੁਲਫੀ ਇਹਦੇ ਕੋਲ ਲੈਂਦੇ ਲੋਕੀ, ਕਹਿੰਦੇ ਵਿੱਚ ਤੂੰ ਹੱਥ ਨਹੀਂ ਪਾਉਣਾ, ਅਸੀਂ ਆਪ ਹੀ ਕੱਢਾਂਗੇ ਵਿੱਚੋਂ। ਵੀ ਸੀਰੀਅਸ ਹੋ ਜਾਓ, ਇਹ ਫਿਲਮ ਆ। ਵੀ serious? ਗੋਗਾ ਫਿਲਮ 'ਚ ਖੁੱਬੇ ਆ ਕਿ ਫਿਲਮ ਇਹ ਸੀਰੀਅਸ ਹੋ ਜਾਓ, ਡਾਇਲੋਗ ਯਾਦ ਕਰ ਲਓ। ਉਹਨੂੰ ਫਿਲਮ ਦੀ ਪਈ ਇੰਨਾ ਪ੍ਰੋਫੈਸ਼ਨਲਿਸਟ ਆ। ਮੈਂ ਕਿਹਾ ਜੀ ਗੋਗਾ ਹੀ ਆ ਫਿਰ, ਇਹਦੇ ਮੁਕਾਬਲੇ ਤੇ ਹੋਰ ਕੋਈ ਨਹੀਂ ਦੂਜਾ ਹੁੰਦਾ ਜੀ। ਈ ਸੀਰੀਅਸ ਹੁੰਦਾ ਜਾਂ ਏ ਸੀਰੀਅਸ? ਤੇ ਵੀ ਇਸ serious? ਤਰ੍ਹਾਂ ਚੱਲਦਾ ਨਹੀਂ। ਆਰਟਿਸਟ ਜਿਹੜੇ ਆ ਨਾ ਇਸ ਤਰ੍ਹਾਂ ਓਵਰ ਨਹੀਂ ਹੁੰਦੇ ਜਿੱਦਾਂ ਤੁਸੀਂ ਹੋਏ ਜਿਸ ਤਰ੍ਹਾਂ ਤੁਸੀਂ ਹੋ ਰਹੇ। ਤੇ ਤੁਸੀਂ ਜਿੰਨਾ ਕੁ ਤੁਹਾਨੂੰ ਕੰਮ ਦਿੱਤਾ ਜਾਂਦਾ, ਜਿੰਨਾ ਕੁ ਬੋਲਣ ਨੂੰ ਕਿਹਾ ਉਹਨਾਂ ਬੋਲੋ। ਫਜ਼ੂਲ ਬੋਲੋਗੇ ਅਸੀਂ ਕੱਟ ਦਾਂਗੇ।
ਸਾਡਾ ਵੀ ਅਸੀਂ ਕੱਢ ਦਾਂਗੇ। ਇਹੋ ਜਿਹਾ ਨਾ ਸਿੰਧ ਵਾਲੀ ਸਾਈਡ ਤੇ 3 ਘਰਾਂ ਦਾ ਸਰਦਾਰ ਹੁੰਦਾ ਸਿਰਫ 3 ਘਰ ਤੇ ਉਹ ਸਰਦਾਰ ਦਾ ਘਰ ਚੌਥਾ ਸਰਦਾਰ ਦਾ ਘਰ ਵੱਲ ਸਰਦਾਰ। ਨਹੀਂ ਹੁਣ ਬਹਿਣਾ ਵਾ ਜਾਂ ਤੁਹਾਡਾ ਅਸੀਂ ਕੋਈ ਸੀਨ ਹੋਰ ਕਰ ਲੈਂਦੇ ਆ ਜੇ ਤੁਹਾਨੂੰ ਕੋਈ ਮਸਲਾ ਵਾ ਅਸੀਂ ਕਿਸੇ ਹੋਰ ਦਾ ਯਾਰ ਤੇਰਾ ਕੀ ਮਸਲਾ ਹੈ? ਤੂੰ ਦੱਸ ਤੇਰਾ ਕੀ ਮਸਲਾ ਹੈ ਜਿਹੜਾ ਅਸੀਂ ਹੱਲ ਕਰ ਦਈਏ ਰਲ ਨਹੀਂ ਕੇ? ਮਸਲਾ ਤੇ ਜਿਹੜੇ ਸੋਲੋ ਆਉਣੇ ਆ ਉਹ ਦੇਣੇ ਨਹੀਂ ਤੁਸੀਂ। ਉਹ ਯਾਰ ਤੂੰ ਕੌਣ ਹੁੰਨਾ ਸਾਡੇ ਕੋਲ ਸੋਲੋ ਲੈਣ ਵਾਲਾ? ਯਾਰ ਦੀ ਸ਼ਕਲ ਤੇ ਵੇਖ ਦੱਸੋ ਯਕੀਨ ਯਾਰ ਤੇਰਾ ਹੱਕ ਬਣਦਾ ਸੋਲੋ ਮਤਲਬ ਇੰਗਲਿਸ਼ ਦੇ ਲਫ਼ਜ਼ ਨੂੰ ਇਹੋ ਜਿਹਾ ਬੰਦਾ ਕੀੜੀਆਂ ਵਾਲੇ ਰਸ ਵੀ ਖਾ ਜਾਂਦਾ ਕਹਿੰਦਾ ਇਹਨਾਂ 'ਚ ਕਿਹੜਾ ਹੱਡੀ ਹੁੰਦੀ ਹੈ। ਕੀੜੀਆਂ ਦਾ ਰਸ। ਤੁਸੀਂ ਗੌਰ ਨਾਲ ਦੇਖੋ। ਨਹੀਂ ਨਹੀਂ ਸਕ੍ਰਿਪਟ ਉਹ ਤੁਹਾਨੂੰ ਦਿੱਤਾ ਵਾ ਉਹ ਤੁਸੀਂ ਪੜ੍ਹਦੇ ਨਹੀਂ ਰੀਡ ਨਹੀਂ ਕਰਦੇ। ਕੱਟੂ ਸ਼ਾਹ ਸਾਹਿਬ ਮੇਰੇ ਅਸੀਂ ਕਰਾਂਗੇ ਕੰਮ ਸੰਜ ਜਦੋਂ ਆਵਾਜ਼ ਦਊ ਨਾ ਅਸੀਂ ਆਵਾਜ਼ ਸੀਨ ਯਾਰ ਰੈਡੀ ਮੈਂ ਹੈ। ਇਸ਼ਾਰਿਆਂ ਨਾਲ ਕਹਿਣ ਡਿਆ ਵਾ ਵੀ ਮੈਂ ਤੁਹਾਨੂੰ ਕਹਿਣ ਡਿਆ ਵੀ ਉੱਠੋ ਤੁਹਾਡਾ ਸੀਨ ਆ। ਅੱਛਾ ਜਦੋਂ ਹੁੰਦਾ ਨਾ ਸਟਾਰਟ ਸਾਊਂਡ ਐਕਸ਼ਨ ਤੇ ਇਹਦਾ ਕਲਰ ਵੇਖਣ ਵਾਲਾ ਹੁੰਦਾ ਹੈਨਾ ਇਹਦਾ ਕਲਰ ਹੀ ਉੱਡਿਆ ਹੁੰਦਾ। ਇੱਕ ਮਿੰਟ ਭਾਜੀ ਇੱਕ ਮਿੰਟ ਭਾਜੀ ਇੱਕ ਮਿੰਟ ਭਾਜੀ ਵੀ 1 ਮਿੰਟ ਦਾ ਤਾਂ ਸੀਨ ਆ ਤੂੰ ਕਹਿੰਦਾ 1 ਮਿੰਟ ਭਾਜੀ। ਤੁਸੀਂ ਹਾਈ ਗੱਲਾਂ ਕਰਨੀਆਂ ਵਾ ਕੰਮ 'ਚ ਨਹੀਂ ਸੀਰੀਅਸ ਹੋਣਾ। ਬਾਹਰ ਲਾਈਟ ਵੀ ਮੁਕੰਮਲ ਵਾ ਸਮਝਦੇ ਨਾ ਉਹ ਪਿੱਛੇ ਸਾਰੀ ਬੈਕਗ੍ਰਾਉਂਡ ਵੀ ਤਿਆਰ ਮੇਰਾ ਹੈ। ਖਿਆਲ ਹੈ ਪਹਿਲੀ ਫਿਲਮ 'ਚ ਇਹਨੇ ਸਭ ਕੁਝ ਸਿੱਖ ਜਾਣਾ ਜੇ ਅਗਲੀ ਫਿਲਮ ਇਹਨੇ ਖੁਦ ਸ਼ੁਰੂ ਕਰ ਲੈਣੀ ਹੈ ਕੱਲੇ ਦੀ। ਤੁਹਾਡੇ ਉਹ ਗੰਦੇ ਲੀਲਾ ਪੰਸਾਲੀ ਸੰਜੇ ਨੀਲਾ ਬੰਸਾਲੀ ਹੁੰਦਾ ਹੈ। ਨਹੀਂ ਉਹ ਇਹ ਗੰਦੇ ਲੀਲਾ ਯਾਰ ਉਹ ਤੁਹਾਡੇ ਅੰਦਰ ਆਉਣ ਦੇ ਸੀਨ ਜਿਹੜੇ ਬੈਗ ਤੋਂ ਉਹ ਲੈਣੇ ਆ ਤੇ ਉਹ ਵੀ ਉੱਠ ਕੇ ਦਵੋ ਤੇ ਯਾਰ ਫਿਰ ਮੈਂ ਅੱਗੇ ਹੁਣੇ ਉੱਥੋਂ ਡਾਇਰੈਕਟਰ ਨੂੰ ਬੁਲਾ ਲੈਣਾ ਵਾ ਤੇ ਮੈਂ ਕਹਣਾ ਜੀ ਇਹਦਾ ਕੋਈ 21 ਤਲਕ ਆ ਜੀ ਇਸ ਕੰਮ ਦੇ ਨਾਲ। ਜਦੋਂ ਆਵਾਜ਼ ਪੈਣੀ ਅਸੀਂ ਚਲੇ ਜਾਣਾ ਵਾ। ਉਹਨਾਂ ਨੇ ਕਿਹਾ ਤੁਸੀਂ ਆਵਾਜ਼ ਰਿਲੈਕਸ ਕਰੋ। ਤੈਨੂੰ ਕਿਤੇ ਯਾਰ ਉਹ ਲਾਈਟ ਹੋ ਰਹੀ ਆ ਤੈਨੂੰ ਨਹੀਂ ਪਤਾ ਫਿਲਮ ਦੀ ਲਾਈਟ ਹੁੰਦੀ ਹੈ ਪਤਾ ਨਾ ਲਾਈਟ ਕੀ ਹੁੰਦੀ ਹੈ? ਲਾਈਟ ਦਾ ਪਤਾ ਤੁਹਾਡੇ ਤਾਂ ਲਾਈਟ ਨਾਲ ਤਲਕ ਹੀ ਕੋਈ ਨਹੀਂ। ਬਲੈਕ ਲਾਈਟ ਹੋ ਤੁਸੀਂ। ਨਹੀਂ ਉਹ ਤੁਹਾਡੇ ਲੈਣੇ ਆ ਸੀਨ ਜਿਹੜਾ ਬਾਹਰੋਂ ਅੰਦਰ ਆਏ ਹੋ ਤੇ ਅੱਛਾ ਪੌਜ਼ ਇੰਜ ਦੇ ਰਿਹਾ ਤੁਹਾਡੇ ਉਹ ਲੈਣੇ ਆ ਸੀ Scene। ਮਤਲਬ ਕਿ ਆਪਣੇ ਨੂੰ ਮਤਲਬ ਕਿ ਸਮਾਰਟ ਜਿਹਾ ਸ਼ਫੀ ਮੁਹੰਮਦ ਬਣਿਆ ਹੈ। ਇਹੋ ਜਿਹਾ ਬੰਦਾ ਖੁਸ਼ ਹੋ ਕੇ ਅੱਡੀ ਵਾਲੀ ਜੁੱਤੀ ਖਾਂਦਾ ਭਾਈ ਸਾਦਾ ਨਾ ਮਾਰਨਾ ਸਾਦਾ ਮੈਨੂੰ ਤਾਂ ਚੈੱਕ ਕਰਾਓ ਪਹਿਲੇ। ਨਹੀਂ ਹੁਣ ਉਹ ਕਰੂ ਚੁਕਾ ਦਈਏ ਕੈਮਰੇ ਬੰਦ ਕਰਾ ਦਈਏ। ਜੁੱਤੀ ਦੇ ਵੇਖ ਹੋ ਕੇ ਦੀ ਲਾਲ ਖਤਰੇ ਵਾਲੀ ਜੁੱਤੀ ਪਾਈ ਲਾਲ ਸਾਰਾ ਕੁਝ ਬਲੈਕ ਜੁੱਤੀ ਲਾਲ। ਓਏ ਜਾ ਓਏ ਗੁਰੂ ਚਲਾ ਜਾ ਗੁਰੂ ਕਰੂ ਕਹਿਣਾ ਆ ਗਿਆ ਤੈਨੂੰ। ਚਲਾ ਜਾ ਪੁਰੂ। ਉਹ ਯਾਰ ਕਾਫੀ ਦੇਵੇ ਬਾਬਰ। ਓਹੋ ਚੋਲਸਤਾਨ Dialogue। ਸੱਤੂ ਪੀਂਦੇ ਰਹੇ ਸਾਰੀ ਜ਼ਿੰਦਗੀ ਸੱਤੂ। ਤੇਰਾ ਸ਼ਰਬਤ ਹਾਂਜੀ ਰੈਡੀ ਤੂੰ। ਸ਼ਿਕੰਜਵੀ ਸਾਰੀ ਜ਼ਿੰਦਗੀ ਪੀਂਦੇ ਰਹੇ ਜਿਹ ਚ ਕਿਕਰਾਂ ਦੇ ਪੱਤੇ ਪਏ ਹੁੰਦੇ ਸੀਗੇ। ਇਹ ਨਹੀਂ ਉਹ ਜਿਹੜਾ ਹੱਥ ਲਾ ਕੇ ਤੇ ਇਧਰੋਂ ਗੇੜ ਕੇ ਤੇ ਇਧਰੋਂ ਮੂੰਹ ਲਾ ਲੈਣਾ ਭਾਵੇਂ ਵਿੱਚ ਰੇਤ ਆਉਂਦੀ ਹੋਵੇ। ਲੈ ਅਗਰ ਕਾਫੀ ਕਿਹੜੀ ਜੀ ਬਲੈਕ ਚਾਹੀਦੀ ਹੈ ਕਿ ਕੈਪੂਚੀਨੋ? ਸਿੰਧ ਵਾਲੀ ਸਾਈਡ ਤੇ ਇਹੋ ਜਿਹਾ ਕੰਮ ਬੰਦੇ ਦਾ ਨਾ ਬਿਛੂਆਂ ਦਾ ਕੰਮ ਹੁੰਦਾ ਬਿਛੂ ਫੜਦਾ ਜੀ ਬਸ ਹਾਂ ਉਹ ਬੜਾ ਮਹਿੰਗਾ ਵਿਕਦਾ ਜੇ ਰਾਣਾ ਸਾਹਿਬ। ਅੱਛਾ ਜੀ। ਉਹਦੀ ਕੈਂਸਰ ਦੀ ਦਵਾਈ ਬਣਦੀ ਆ ਮੈਡੀਸਨ ਬਣਦੀ ਉਹਦੀ। ਅੱਛਾ ਤੇ ਇਦਾਂ ਦੇ ਫੜ ਰਹੇ ਹੁੰਦੇ। ਹਾਂਜੀ ਹਾਂਜੀ ਇੱਕ ਵਾਰੀ ਤੇ ਇਹਨੂੰ ਵੀ ਤੋਲਤਾ ਵਿੱਚ ਉਹਨੇ ਕਿਹਾ ਕਾਲਾ ਬਿੱਛੂ ਹੈ। ਯਾਰ ਰੰਗ ਵੀ ਬੜਾ ਬੁਰਾ ਹੁੰਦਾ ਹੈ। ਸੌਰੀ ਟੂ ਸੇ ਅਗਰ ਇਹੀ ਕਾਮੇਡੀ ਇਹੀ ਐਡਜਸਟਮੈਂਟਾਂ ਤੁਸੀਂ ਫਿਲਮ 'ਚ ਕਰ ਲਵੋ ਜਿਹੜੀ ਇੱਥੇ ਬਕਵਾਸ ਕਰ ਰਹੇ ਹੋ ਤੇ ਉੱਥੇ ਨਹੀਂ ਬਿਹਤਰ। ਇੱਥੇ ਤੁਹਾਨੂੰ ਹੁਣ ਫੁਰ ਆ ਰਹੀਆਂ ਵਾ ਉੱਥੇ ਫਿਰ ਤੁਸੀਂ ਦੇਖਦੇ ਹੋ ਕਿ ਕੀ ਕਰਨਾ ਕੀ ਨਹੀਂ। ਉੱਥੇ ਬੈਂ ਕਰਦੇ ਹੋ। ਅਸੀਂ ਕਰਦੇ ਆ। ਹਾਂ ਹੋਰ ਕੌਣ ਕਰਦਾ? ਬਹੁਤ ਅੱਛੇ ਆ ਲੈਂਦੇ ਸੀਨ ਤੈਨੂੰ ਮੈਂ ਦੱਸਣਾ। ਉੱਠੋ ਹੁਣ ਸੀਨ ਨਹੀਂ ਦੇਣਾ ਰਾਣਾ ਸਾਹਿਬ ਉੱਠੋ ਤੁਸੀਂ ਵੀ ਤੁਸੀਂ ਇਦਾਂ ਕਰੋ ਉੱਠੋ। ਉਹ ਉਠੋ ਜਨਾਬੇ ਨੂੰ ਮੁੰਡਾ ਦੇਣਾ ਸੀ ਉਠੋ ਉੱਠੋ ਲੈ। ਅੱਛਾ ਉਹ ਕੰਟੀਨਿਊਟੀ ਰੱਖੀ ਹੈ ਤੇ ਘਰ ਵੀ ਇੰਜ ਹੀ ਜਾ ਰਿਹਾ ਲੰਗੜਾ ਬਣ ਕੇ। ਲੰਗੜਾ ਬਣ ਬੁੱਢੀ ਕਹਿੰਦੀ ਵੀ ਇਹ ਕੌਣ ਆ ਗਿਆ ਮੰਗਣ ਵਾਲਾ? ਕਹਿੰਦੀ ਅੰਮੀ ਅੱਬਾ ਵਾ ਆਵੇ ਉਹ ਜੀ ਤੁਰ ਰਿਹਾ। ਇਹਦਾ scene ਹੋਣਾ ਨਾ। ਹੈਲੋ ਕਿਆ ਕਹਿੰਦੇ ਕਰੈਕਟਰ ਤਾਰੀ ਕਰ ਲਿਆ। ਕਰੈਕਟਰ ਤਾਰੀ ਕਰ ਲਿਆ ਬਲਕਿ ਇੱਥੇ ਇੱਟ ਮਾਰ ਲਈ ਹੈ ਗਿੱਟਾ ਤੋੜ ਲਿਆ ਉਹ ਫਿਲਮ ਜੀ। ਮੈਂ ਯਾਰ ਜਨਮਨ ਮੈਂ ਜੈਨੂਇਨ ਕਰਨਾ ਸਹੀ ਤੁਰਨਾ ਹੈ। ਆਪਣੇ ਇਨਸਾਫ ਕਰਨਾ ਕਰੈਕਟਰ। ਇਨਸਾਫ ਹੁਣ ਤੁਸੀਂ ਸੀਨ ਕਰਨਾ ਯੈਸ ਨੋ ਜਵਾਬ ਦਿਓ। ਨੋ ਹੁਣ ਕੱਢ ਕੇ ਸੱਪ ਕੋਈ ਤੇਰਾ ਤਾਂ ਹੱਕ ਬਣਦਾ ਸੀ ਫੌਰੀ ਸ਼ਾਊਟ ਕਰਦਾ ਇਸ ਗੱਲ ਦੇ ਉੱਤੇ। ਇਹੋ ਜਿਹੇ ਬੰਦੇ ਨੂੰ ਸ਼ੌਕ ਹੁੰਦਾ ਫੁੱਟਬਾਲ ਤੇ ਪਾ ਕੇ ਨਾ ਕੈਚਅਪ ਉਹ ਚਟਣਾ ਫੁੱਟਬਾਲ ਤੇ ਕੈਚਅਪ ਫੁੱਟਬਾਲ ਤੇ। ਯਾਰ ਫਜ਼ੂਲ ਗੱਲਾਂ ਕਰ ਲੋਗੇ ਅੱਗੇ
ਸਾਨੂੰ ਸਾਰੇ ਕਰੂ ਦੇ ਪੈਸੇ ਪੈ ਰਹੇ ਆ, ਸ਼ਿਫਟ ਦੇ ਪੈਸੇ ਪੈ ਰਹੇ ਆ ਤੇ ਓਏ ਅਮਜਦ ਭਾਈ ਨੂੰ ਪੈ ਰਿਹਾ, ਤੈਨੂੰ ਕਾਹਦੇ ਪੈ ਰਹੇ ਮਰੇ? ਤੂੰ ਤੇ ਠੰਡੀ ਹਵਾ ਥੱਲੇ ਬੈਠਾ ਤੇ ਧਰੇਖਾਂ ਥੱਲੇ ਪੈਣ ਵਾਲਾ। ਇੱਥੇ ਪੱਖੇ ਚੱਲਣ ਦੇ, ਏਸੀ ਚੱਲਣ ਦੇ ਆ। ਤੈਨੂੰ ਕਹਿ ਰਹੇ ਅਗਲੇ ਆਈਏ ਗੋਗਾ ਸਾਹਿਬ ਆਪਕਾ ਸੀਨ ਹੈ। ਤੈਨੂੰ ਕੋਈ ਕਹਿੰਦਾ ਏਦਾਂ? ਤੂੰ ਤਾਂ ਚਾਹ ਦੀ ਦੁਕਾਨ ਤੇ ਬੈਠਾ ਹੋਇਆ, ਕਹਿੰਦਾ ਕੋਈ ਪੀਣੀ ਚਾਹ ਜਾਂ ਠਾਵਾਂ ਤੇਰੇ ਸੁੱਟਾ ਗਰਮ ਪਾਣੀ ਤੇ। ਤੂੰ ਤੇ ਹੋਟਲ ਤੇ ਉਹਨਾਂ ਇੱਕ ਚਾਹ ਬੰਦਾ ਕਹੇ ਨਾ, ਉਹਨੂੰ ਕੰਚ ਕਹਿੰਦਾ ਭਾਜੀ 2 ਕਹਿ ਦੇਣਾ। ਉਹ ਕਿੱਦਾਂ ਬੇਇੱਜ਼ਤੀ ਅਰੇ ਕੋ ਕਹਿੰਦਾ 2, ਬੈਠਾ। ਫਿਰ ਉਹਦੇ ਕੰਚ ਕੇ ਬਿਸਕੁਟ ਵੀ ਕਹਿ ਦੇ। ਮੈਂ ਸੌਰੀ, ਮੈਂ ਇਸ ਗੱਲ ਤੇ ਬੜਾ ਹੈਰਾਨ ਆ ਵੀ ਹਜੇ ਤੇ ਆਊਟਡੋਰ ਦੇ ਰਾਣਾ ਸਭ ਸ਼ੂਟ ਆਣੇ ਆ, ਤੁਸੀਂ ਉੱਥੇ ਕੀ ਅਨਰਿਸਪੌਂਸਿਬਲ ਆਪਣਾ ਸਾਬਤ ਹੋਵੋਗੇ? ਅਰੇ ਕੀ ਕਹਿੰਦੇ ਦਾਦ ਹੈ ਇਸ ਗੱਲ ਦੀ ਕਿ ਇੱਥੇ ਆ ਕੇ ਤੁਹਾਡੇ ਨਾਲ ਲੱਗ ਕੇ ਦੇਖ ਲਓ, ਅਨਰਿਸਪੌਂਸਿਬਲ ਵੀ ਕਹਿਣਾ ਆ ਗਿਆ। ਇਹ ਕਿਹੜੇ ਮੂੰਹ ਨਾਲ ਕਿਹੜੀਆਂ ਗੱਲਾਂ ਕਰ ਰਿਹਾ? ਆਊਟਡੋਰ ਕਰੋਗੇ ਤੁਸੀਂ, ਇਨਡੋਰ ਨਹੀਂ ਕਰਨ ਦੇ, ਟਾਈਮ ਨਾਲ ਆਉਂਦੇ ਨਹੀਂ। ਹਾਂਜੀ ਹਾਂਜੀ, ਸਾਇਲੈਂਸ। ਉਹ ਹੋ ਗਿਆ ਸੀ। ਗੋਗਾ ਮੈਂ ਕਿਹੜਾ ਬੋਲਿਆ, ਉੱਠੀ ਪਿਆ। ਰੈਡੀ? ਸੀਨ ਰੈਡੀ ਹੈ? ਹੈਲੋ, ਇਹ ਫਿਲਮ ਵਾਲੀਆਂ ਵਾ, ਵੇਚਣ ਵਾਲੀਆਂ ਨਹੀਂ। ਉਹਨਾਂ ਨੇ ਗਿਣ ਕੇ ਰੱਖੀਆਂ ਤੇ ਤੂੰ ਇਹ ਵੀ ਵਿੱਚੇ ਹੀ ਖਾਈ ਜਾਂਦਾ। ਨਹੀਂ ਫਿਲਮ ਵਾਲੀਆਂ ਤੇ ਫਿਲਮ ਵਾਲਿਆਂ ਨੂੰ ਕੀ ਹੋ ਗਿਆ? ਨਹੀਂ ਉਹ ਕੰਟੀਨਿਊਟੀ ਆ। ਹੁਣ ਫੇਰ ਲਿਆਉਣਗੇ ਖੀਰੇ ਤੇਰੇ ਵਾਸਤੇ ਉੱਥੋਂ। ਸਵੇਰ ਦੀਆਂ ਤੂੰ ਸਬਜ਼ੀਆਂ ਹੀ ਚਰੀ ਜਾਣਾ, ਬੰਦਾ ਬੱਕਰਾ ਤੂੰ। ਐਡੀ ਸਸਤੀ ਫਿਲਮ ਆ ਵੀ ਮੁੜ ਕੇ ਖੀਰੇ ਨਹੀਂ ਆਉਣਗੇ ਯਾਰ ਇਹਨਾਂ ਕੋਲ। ਉਹ ਕੰਟੀਨਿਊਟੀ ਹੁੰਦੀ ਪੁੱਤਰ, ਤੇਰੀ ਪਹਿਲੀ ਫਿਲਮ ਆ, ਤੈਨੂੰ ਨਹੀਂ ਪਤਾ। ਯਾਰ ਮੇਰੀ ਪਹਿਲੀ ਫਿਲਮ ਆਵੇ, ਤੇਰੀ ਤਾਂ ਸੈਂਚਰੀ ਹੋ ਗਈ ਆ ਨਾ। ਇਹ ਤੇ ਗਿਣ ਕੇ ਰੱਖੇ ਉਹਨਾਂ ਨੇ, ਤੂੰ ਵਿੱਚੋਂ ਕੱਢ ਨਹੀਂ ਹੁੰਦੇ ਯਾਰ। ਇੱਕ ਅੱਧਾ ਖੀਰਾ ਵਾ ਖਾਦਾ ਵਾ, ਹੋਰ ਲੈ ਆਉਣਗੇ। ਤੂੰ ਸਿਆਣਿਆਂ ਦੀ ਗੱਲ ਨਹੀਂ ਸੁਣੀ? ਜਿਹੜਾ ਖਾਵੇ ਖੀਰੇ ਢਿੱਡ ਉਹਨਾਂ ਦੇ ਪੀੜ। ਗਾਜਰ ਹੁੰਦਾ ਵਾ, ਐਵੇਂ ਪੁੱਠਾ ਨਾ ਮਸਾਲਾ ਦੇਈ ਜਾ। ਤੇ ਇਹ ਤੂੰ ਰੱਖ ਦੇ ਨਾ, ਫਿਰ ਇੰਜ ਕਰਕੇ ਰੱਖ ਦੇ। ਹਾਂ ਹਾਂ, ਸ਼ੂਟ ਤੇ ਹੀ ਆ ਮੈਂ। ਲੈ ਸ਼ੂਟ ਤੇ? ਉਹਦਾ ਸ਼ੂਟ ਤੇ ਕੀ ਹੋਇਆ? ਮੈਂ ਸ਼ੂਟ ਨਹੀਂ ਕਰ ਸਕਦਾ। ਉਹ ਕੱਪੜੇ ਤੈਨੂੰ ਉਹਨਾਂ ਨੇ ਲਵਾਤੇ ਨੇ, ਤੂੰ ਜਾ। ਆ ਸੀਨ ਮੁੱਕਦਾ, ਮੈਂ ਕਰਦਾ ਗੱਲ ਤੇਰੇ ਨਾਲ। ਸੀਨ ਮੁੱਕਦਾ? ਹਾਂ ਨਹੀਂ, ਤੁਹਾਨੂੰ ਕੀ ਗੱਲ ਆ? ਤੁਸੀਂ ਆਪਣਾ ਸੀਨ ਕਰੋ ਯਾਰ। ਤੁਹਾਡਾ ਮੇਰੇ ਨਾਲ ਸੀਨ ਹੋ ਗਿਆ ਨਾ, ਤੁਹਾਨੂੰ ਤਾਂ ਦਖਲ ਦੇਣ ਦੀ ਲੋੜ ਹੀ ਕੋਈ ਨਹੀਂ। ਮੈਂ ਖੀਰਾ ਖਾਵਾਂ, ਮੈਂ ਟਮਾਟਰ ਖਾਵਾਂ, ਮੈਂ ਸ਼ਿਮਲਾ ਮਿਰਚ ਖਾਵਾਂ, ਮੈਂ ਪਿਆਜ਼ ਖਾਵਾਂ, ਮੈਂ ਬਤਾਊ ਖਾਵਾਂ, ਮੈਂ ਕੱਦੂ ਖਾਵਾਂ। ਤੁਸੀਂ ਕੌਣ ਹੁੰਦੇ? ਬੱਕਰੀ ਤਬੀਅਤ ਹੋਈ ਤੇਰੀ, ਤੂੰ ਸਭ ਕੁਝ ਖਾ। ਇਹ ਘਾਹ ਖਾ ਤੂੰ ਫਿਰ। ਨਹੀਂ ਪਹਿਲੇ ਮੈਂ ਤੁਹਾਡੀ ਤੇ ਡਿਊਟੀ ਲਾਈ, ਹੁਣ ਮੈਂ ਐਜ਼ ਐਨ ਸਬਜ਼ੀਆਂ ਕਿਉਂ ਖਾਈ ਜਾਣਾ ਤੂੰ? ਵਜ੍ਹਾ ਯਾਰ ਵਜ੍ਹਾ ਸਾਰਾ ਬਜਟ ਸਬਜ਼ੀ ਤੇ ਹੀ ਆ ਗਿਆ ਤੁਹਾਡੀ ਫਿਲਮ ਦਾ। ਉਹ ਪ੍ਰੋਡਕਸ਼ਨ ਆ ਉਹਨਾਂ ਦੀ, ਮੁੜ ਕੇ ਫੇਰ ਭੇਜਣਗੇ ਮੁੰਡੇ ਨੂੰ, ਯਾਰ 2 ਖੀਰੇ ਲਿਆ ਉੱਥੋਂ ਘਟ ਗਿਆ। ਬੱਲੇ ਪਤਾ ਨਹੀਂ ਕਿਹੜਾ ਕੰਜਰ ਖਾ ਗਿਆ। ਆ ਕੰਜਰ ਨਾ ਕਹੀਓ। ਹੈਲੋ ਹਲਾ ਆ ਵੀ ਖਾ ਲਾ, ਆ ਕੱਚਾ ਖਾ, ਆ ਵੀ ਖਾ। ਖੀਰੇ ਤੇ ਖਾਈ ਜਾਣਾ ਤੂੰ। ਉਹ ਗਾਜਰਾਂ ਖਾਈ ਜਾਣਾ। ਪਾਗਲਾ, ਇਹਦੇ ਚ ਵਿਟਾਮਿਨ A B C D Z। ਉਹ Z ਤਾਂ ਹੁੰਦਾ ਹੀ ਨਹੀਂ, ਉਹ ਕੋਲੋਂ ਹੀ Z ਪਾ ਲਿਆ। Z ਹਾਂ Z ਨਹੀਂ ਹੁੰਦੇ। ਵਿਟਾਮਿਨ Z। ਯਾਰ ਮੈਨੂੰ ਤੇ ਇਹ ਹੈਰਾਨਗੀ ਆ ਕਿ ਫਿਲਮ ਚ ਆਇਆ ਵਾਂ, ਤੇਰੀ ਗੱਲਬਾਤ, ਤੇਰੀ ਟੂਨ ਟਾਕ ਹੀ ਨਹੀਂ ਫਿਲਮ ਵਾਲੀ। ਅਗਲੇ ਨੂੰ ਕਹਿੰਦਾ ਉਹ ਤੂੰ ਕਿਉਂ ਖਾਣਾ ਉਹ ਖੀਰੇ? ਪੰਜਾਬੀ ਫਿਲਮ ਹੋ ਰਹੀ ਹੈ ਨਾ। ਹਾਂ ਫਿਲਮ ਦਾ ਨਾਂ ਇੱਕ ਨਵਾਂ ਸਿਆਪਾ ਤੇ ਇੱਧਰ ਇੱਕ ਹੋਰ ਸਿਆਪਾ ਸਾਡੇ ਨਾਲ। ਯਾਰ ਪੈਸੇ ਦੇਣੇ ਆ ਭਾਈ ਅਮਜਦ ਨੇ, ਤੁਹਾਡਾ ਤੇ ਤਲਕ ਨਹੀਂ ਇਸ ਗੱਲ। ਉਹਨਾਂ ਨੇ ਸਬਜ਼ੀ ਤੇ ਮੇਰੀ ਡਿਊਟੀ ਲਾਈ ਹੈ। ਹੈਂ? ਉਹਨੇ ਕਿਹਾ ਸਬਜ਼ੀ ਨਾ ਕੋਈ ਚੁੱਕੇ, ਰੱਖ ਦੇ ਤੇ ਅਖੀਰਾ ਖਾਦਾ, ਇੱਥੇ ਪੈਸੇ ਰੱਖ। ਉਹ ਯਾਰ ਜਾ ਭਾਈ ਅਮਜਦ ਨੂੰ ਦੱਸ ਦੇ ਜਾ ਕੇ, ਇਹ ਸਬਜ਼ੀ ਆ ਕਿ ਜੂਲਰੀ ਦੀ ਦੁਕਾਨ ਆ? ਪਈ ਇੱਥੇ ਜ਼ੇਵਰ ਪਿਆ। ਤੂੰ ਖੀਰਾ ਖਾਦਾ ਨਾ, 10 ਰੁਪਏ ਦਾ ਖੀਰਾ ਹੈਗਾ, ਉਹ ਪੈਸੇ ਰਹਿਣ ਦਿਓ, ਕੱਟ ਲਈ ਉਹਦੇ ਚੋਂ ਪੇਮੈਂਟ ਚੋਂ ਕੱਟ ਲਈ। ਮੈਨੂੰ ਕਹਿੰਦਾ ਪੇਮੈਂਟ ਚੋਂ ਕੱਟ ਹਾਂ ਲਈ। ਉਹਨਾਂ ਨੂੰ ਕਹਿ ਪੇਮੈਂਟ ਚੋਂ ਕੱਟ। ਪੇਮੈਂਟ ਚੋਂ ਕੱਟ ਲੈ। ਜਾ ਸਰਫਰਾਜ਼ ਨੂੰ ਕਹਿ 10 ਰੁਪਏ ਕੱਟ ਲੈ ਖੀਰੇ ਦੇ, ਉਹਨੇ ਖਾਣਾ ਵਾ। ਰੋਕ ਲਓ ਮੈਨੂੰ, ਕਿਹੜਾ ਰੋਕਦਾ? ਉਹਨੇ ਕੱਟ ਵੀ ਲੈਣਾ ਹੀ। ਹਾਂ ਉਹ ਬੜਾ ਸਖਤੀ ਹੈ ਇਸ ਕੰਮ 'ਚ। ਨਹੀਂ ਹੈ ਤਾਂ ਵਾਹੀ ਆ। ਚਲੋ ਮੈਂ ਹੁਣੇ ਲਿਆਉਣਾ। ਹੈਲੋ ਹੁਣ ਇੱਧਰ ਨਾ ਆਈ। ਸਰਫਰਾਜ਼ ਗੱਲ ਸੁਣੀ ਯਾਰ, ਗੱਲ ਸੁਣ। ਇਹ ਖੀਰੇ ਤੂੰ ਇੱਥੇ ਗਿਣ ਕੇ ਰੱਖੇ ਨੇ ਨਾ? ਹਾਂਜੀ ਮੈਂ ਗਿਣ ਕੇ ਰੱਖਿਆ। ਇਹ ਪ੍ਰੋਡਕਸ਼ਨ ਆ। ਇਹ 3 ਖੀਰੇ ਸਵੇਰ ਦੇ ਫਿਰ ਕੇ ਖਾ ਗਿਆ। ਭਾਈਆਂ ਨੇ ਪੈਸੇ ਕੱਟ ਜਾਣਗੇ ਤੁਹਾਡੇ, ਤੁਹਾਨੂੰ ਪਤਾ ਇਸ ਗੱਲ ਦਾ? ਇੰਨੇ ਖੀਰੇ ਖਾਦੇ ਮੂੰਹ 'ਚ ਝੱਗ ਨਿਕਲਣ ਲੱਗ ਪਈ। ਯਾਰ ਤੁਸੀਂ ਸਬਜ਼ ਮੰਡੀ ਫਿਲਮ ਬਣਾ ਰਹੇ ਹੋ, ਤੂੰ ਆੜਤੀਆਂ ਵਾਂ ਕਿ ਤੂੰ ਉਹ ਕੰਟੀਨਿਊਟੀ ਹੈ ਯਾਰ। ਭਾਜੀ ਹਾਂ? ਤੁਹਾਨੂੰ ਪਤਾ ਇਹ ਖੀਰੇ ਕਿੱਡੀ ਮੁਸ਼ਕਿਲ ਨਾਲ ਲੱਭ ਕੇ ਲਿਆਏ ਆ। ਬੜੀ ਓਏ ਇਸ ਸਾਈਜ਼ ਦੇ ਖੀਰੇ ਨਹੀਂ ਲੱਭਦੇ ਅੱਜ ਕੱਲ।
ਉਹ ਭਾਜੀ ਉਹ ਦੇਸੀ ਖੀਰੇ ਆ, ਇੱਥੇ ਉੱਤੇ ਬਲੈਤੀ ਰਖ ਲੈ, ਕੰਟੀਨਿਊਟੀ ਤੇ ਗਈ ਨਾ। ਹਾਂਜੀ ਯਾਰ ਦੇਸੀ ਏਦਾਂ ਖੀਰੇ ਆ। ਤੁਸੀਂ ਕੰਟੀਨਿਊਟੀ ਦਾ ਖਿਆਲ ਕਰਦੇ ਹੋ ਵੀ ਇਹ ਵੀ ਨਾ ਮਿਕਸ ਹੋ ਜਾਣ ਕਿਤੇ। ਤੇ ਕਿਉਂ ਫਿਲਮ ਆ, ਦੇਖਣ ਵਾਲੇ ਬਹੁਤ ਬਰੀਕ ਲੋਕ ਆ, ਅਗਲੇ ਕਹਿੰਦਾ ਇੱਥੇ ਖੀਰਾ ਪਿਆ ਹੁਣ ਹੈ ਹੀ ਨਹੀਂ। ਬਿਲਕੁਲ ਭਾਜੀ 500 ਪਾਤੇ ਨੇ ਇਹਨਾਂ ਨੇ ਖਾਤੇ ਉਹ ਯਾਰ ਖਲੋ ਜਾ 500 ਸਰਫਰਾਜ਼ ਕੋਈ ਨਾ 500 ਪਾ ਦੇ ਖਾਤੇ। 500 ਪਾਤੇ ਨੇ ਭਾਜੀ, ਜ਼ਿਆਦਾ ਨਹੀਂ ਪਾਉਂਦੇ ਆ ਕਿਉਂਕਿ ਮੈਂ ਇੰਨਾ ਕੁ ਖਾਦਾ ਵਾ, ਇਹਦਾ 35 ਰੁਪਏ ਬਣਦੇ ਆ ਉਸਲੇ ਦੇ। ਭਾਜੀ ਅਨਮੋਲ ਖੀਰੇ ਆ, ਦੇਸੀ ਖੀਰੇ ਆ, ਸਪੈਸ਼ਲ ਮੰਗਵਾਏ ਆ ਫਿਲਮ ਲਈ। ਇਹ 3 ਨਿੰਬੂ ਵੀ ਘੱਟ ਆ, ਹਾਂਜੀ ਨਿੰਬੂ ਵੀ 3 ਘੱਟ ਆ। ਉਹ ਲੀਮੂ ਪਾਣੀ ਵੀ ਪੀ ਗਏ ਨੇ ਭਾਜੀ। ਯਾਰ ਮੈਂ ਸੀਨ ਕਰਕੇ ਨਾ ਮੇਰਾ ਬਲੱਡ ਘਟਿਆ ਸੀ, ਮੈਂ ਜਰਾ ਸ਼ਿਕੰਜੀ ਬਣਾਈ ਸੀ। ਉਹ ਯਾਰ ਸਾਰੀ ਪੇਮੈਂਟ ਤੈਨੂੰ ਦੇਖ ਕੇ ਸਾਡਾ ਬਲੱਡ ਘਟਣ ਡਿਆ। ਉਹ ਭਾਜੀ ਅਸੀਂ ਨਿੰਬੂ ਹੁਣ 3 ਨਿੰਬੂ ਕਿੱਥੋਂ ਲਾਵਾਂਗੇ ਪਹਿਲੇ ਇਹ ਦੱਸੋ ਕਿੱਥੋਂ ਪੂਰੇ ਹੋਣਗੇ? ਪ੍ਰੋਡਿਊਸਰ ਨੇ ਗਿਣ ਕੇ ਹਿਸਾਬ ਲੈਣਾ, ਪੈਸਿਆਂ ਦਾ ਵੀ ਤੇ ਖੀਰਿਆਂ ਦਾ ਵੀ ਤੇ ਲਿੰਬੂਆਂ ਦਾ ਵੀ। ਉਹ ਭਾਜੀ ਦੱਸਦੇ ਨਹੀਂ ਤੁਸੀਂ। ਮੈਨੂੰ ਲੱਗਦਾ ਤੁਸੀਂ ਸਾਰੀ ਪੇਮੈਂਟ ਮੇਰੀ ਸਬਜ਼ੀ ਰਾਹ ਹੀ ਕੱਟ ਲੈਣੀ ਹੈ। ਹੋਏਗਾ ਨਾ। ਜਿੱਦਾਂ ਤੂੰ ਖਾਂਦੇ ਆ, ਮੈਨੂੰ ਲੱਗਦਾ ਤੂੰ 3 ਦਿਨਾਂ 'ਚ ਕਲੀਅਰ ਹੋ ਜਾਣਾ। ਸਬਜ਼ੀ ਰਾਹੀਂ ਹਾਂਜੀ ਯਾਰ ਤੁਹਾਡਾ ਤਾਂ ਤਲਕ ਹੀ ਕੋਈ ਨਹੀਂ ਨਾ। ਮੇਰੇ ਸਾਡਾ ਕਿਉਂ ਨਹੀਂ ਯਾਰ ਤਲਕ ਮੈਨੂੰ ਜੀ? ਅਮਜਦ ਨੇ ਕੀਤਾ ਨਾ, ਮੈਨੂੰ ਅਮਜਦ ਨੇ ਕੀਤਾ ਵਾ, ਮੈਂ ਉਹਦੇ ਨਾਲ ਮੇਰੀ ਡੀਲ ਆ। ਅਮਜਦ ਨੇ ਤੇ ਤੈਨੂੰ ਦਫਾ ਕੀਤਾ। ਭਾਜੀ ਅਮਜਦ ਸਾਹਿਬ ਵੀ ਮੇਰੇ ਕੋਲ ਹਿਸਾਬ ਲੈਂਦੇ ਆ, ਸਾਰੇ ਜਿੰਨੇ ਵੀ ਸ਼ਾਮ ਨੂੰ ਬਿੱਲ ਲੈਂਦੇ ਆ, ਇੱਕ ਇੱਕ ਖੀਰੇ ਦਾ, ਇੱਕ ਇੱਕ ਕਰੇਲੇ ਦਾ, ਗਾਜਰਾਂ, ਸਭ ਦਾ ਹਿਸਾਬ ਦੇਣਾ ਮੈਂ ਉਹ ਭਾਜੀ। ਲਿਖ ਕੇ ਜਾਂਦਾ, ਕਾਪੀ ਤੇ ਲਿਖੇ ਹੁੰਦੇ ਵੀ ਦਰਜਨ ਖੀਰੇ ਆ, ਇੰਨੀਆਂ ਗਾਜਰਾਂ, 2 ਕਿਲੋ ਕਰੇਲੇ, ਇਹ ਸਾਰੇ ਲਿਖ ਕੇ ਜਾਂਦੇ। ਨਹੀਂ ਤੁਸੀਂ ਆਪਣੀ ਸਿਹਤ ਤੇ ਵੇਖੋ, ਤੁਸੀਂ ਖੀਰੇ ਨਾਲ ਤੁਹਾਡਾ ਉਹ ਰਿਜ਼ੈਂਬਲੈਂਸ ਹੀ ਨਹੀਂ ਹੈਗੀ ਸਰ। ਉਤੋਂ ਕਹਿੰਦਾ ਵਿਟਾਮਿਨ ਸੀ ਡੀ ਇਹਦੇ ਵਿੱਚ ਫਲਾਣੇ, ਜ਼ੈਡ ਵੀ ਕਹਿੰਦਾ, ਜ਼ੈਡ ਵੀ ਹੈ। ਇਹ ਕੋਈ ਨਵਾਂ ਵਟਾ ਨਹੀਂ ਭਾਜੀ ਜ਼ੈਡ। ਪਤਾ ਨਹੀਂ ਚਲੋ ਭਰਾਵਾ ਮੈਂ ਤਾਂ ਹੁਣ ਖਾ ਲਿਆ ਵਾ, ਤੁਹਾਡੇ ਕੋਲ ਜੋ ਹੁੰਦਾ ਫੇ ਕਰ ਲਓ। ਮੈਂ ਤਾਂ ਹੁਣ ਜਿੰਨੇ ਦਿਨ ਸ਼ੂਟ ਆ ਮੈਂ ਤਾਂ ਖੀਰੇ ਖਾਣੇ ਆ। 2000 ਰੁਪਏ ਕੱਟ ਲਈਏ ਉਹ ਭਾਜੀ। ਯਾਰ ਇਹ 골ਡ ਉਹ ਦੇ ਯਾਰ ਸੀ ਤੂੰ ਨਾ ਇਹਨੂੰ ਭਾਈ 2 ਹੋਰ ਦੇ ਤੇ ਤੂੰ ਕਲੀਅਰ ਆ। ਕਲੀਅਰ ਹੈਲੋ ਭਰਾਵਾ ਕਲੀਅਰ ਆ, ਇਦਾਂ ਦੀ ਫਿਲਮ ਨਹੀਂ ਨਾ ਕਰਦਾ। ਬਤੂਆਂ ਜੀ ਕਲੀਅਰ ਕਰਨ ਡਏ ਆ। ਐ ਵੇ ਬਤਾਓ ਜੀ, ਤੇ ਤੇਰੇ 'ਚ ਫਰਕ ਹੈ ਕੋਈ? ਹਟ ਜਾ ਇੱਥੇ ਰੱਖ। ਉਹ ਯਾਰ ਮੈਂ ਭਾਜੀ ਖਾਣੇ ਮੈਂ ਤਾਂ ਹੁਣ ਬਿੱਲ 'ਚ ਲਿਖਾਵਾਂ, ਤੁਸੀਂ ਕਹੋ ਤੇ। ਤੁਸੀਂ ਲਿਖੋ ਭਾਜੀ। ਮੈਂ ਸਾਰਾ ਲਿਖ ਰਿਹਾ ਖਾਤੇ। ਲਿਖੋ, ਲਿਖੋ। ਠੀਕ ਹੈ ਭਾਜੀ, ਤੁਹਾਡੀ ਇਜਾਜ਼ਤ। ਲੈ ਪੁੱਤ, ਯਾਰ ਤੂੰ ਕਾਹਦਾ ਉਹਨੂੰ ਕਹਿਤਾ ਬਿੱਲ 'ਚ ਲਿਖ ਦੇਵੇ। ਤੇ ਤੂੰ ਕਾਹਤੋਂ ਖਾਈ ਜਾਣਾ ਫਿਰ? ਲੋਕੀ ਤਾਂ ਹੁੰਦੇ ਫਿਲਮ 'ਚ ਆਉਂਦੇ ਆ। ਪ੍ਰੋਡਕਸ਼ਨ ਦੀ ਰੋਟੀ ਆ ਰਹੀ ਆ, ਚਾਹ ਆ ਰਹੀ ਆ, ਉਹ ਖਾ ਪੀ। ਤੂੰ ਤਾਂ ਖੀਰੇ ਇੰਗੇ ਖਾ ਲੈ। ਪੈਲੀਆਂ 'ਚ ਫਿਰ ਰਿਹਾ ਤੂੰ, ਇੱਥੇ ਫਿਲਮ ਕਰਨ ਆਇਆ ਕਿ ਖੇਤਾਂ 'ਚ ਫਿਰ ਰਿਹਾ? ਨਹੀਂ ਤੇ ਬਾਹਰ ਆਊਟਡੋਰ ਦੇ ਸੀਨ ਨਹੀਂ ਹੋਣੇ, ਉਹਦੀ ਰੈਸਲ ਨਾ ਕਰਾਂ ਮੈਂ। ਆਊਟਡੋਰ ਕੀ ਮਤਲਬ? ਤੇਰਾ ਕੱਟੇ ਦਾ ਰੋਲ ਆ ਵੀ ਜਾਂ ਬੱਕਰੇ ਦਾ ਰੋਲ ਆ ਵੀ ਤੂੰ ਸਬਜ਼ੀਆਂ ਖਾ ਕੇ ਰੈਸਲ ਕਰ ਰਿਹਾ? ਯਾਰ ਫਿਲਮਾਂ ਅਸੀਂ ਕੋਈ ਪਹਿਲੀਆਂ ਨਹੀਂ ਕੀਤੀਆਂ। ਲੋਕ ਫਿਲਮਾਂ 'ਚ ਪਹਿਲੀ ਆ, ਇੱਥੇ ਤੇਰੀ ਪਹਿਲੀ ਆ ਫਿਲਮਾਂ। ਇੱਥੇ ਲੋਕ ਹੁੰਦੇ ਆ, ਉਹ ਟੀ ਬੁਆਏ ਕਹਿੰਦਾ ਸਰ ਆਪ कॉफी लेंगे, चाय लेंगे, कॉफी लाते लेंगे, क्या आप लेंगे, जूस लेंगे, लस्सी लेंगे। ਇੱਥੇ ਖੀਰਾ ਚੁੱਕ ਲਿਆ ਤੇ ਤੂੰ ਦੁਆਲੇ ਹੋਇਆ। ਉਹ ਤੈਨੂੰ ਪੁੱਛਣ ਤੇ ਦੇ ਸਾਰਾ ਆਪ क्या खाएंगे? ਨਹੀਂ ਮੈਂ ਉਹਨਾਂ ਨੂੰ ਕਿਹਾ ਮੈਂ ਖੀਰਾ ਖਾਊਂਗਾ। खीरा खाऊंगा। आ ਉਹ खीरे ਯਾਰ ਭਾਈ ਮੈਂ ਫਿਲਮ 'ਚ ਆ ਨਾ, खे ਜੋ ਮੇਰਾ खीरे ते और सवाल नहीं बनया खे खीरे ते दे खीरे। ਖੇ ਖੀਰੇ ਤੇ ਦੇ ਖੀਰੇ। ਚਲੋ ਜਾਓ ਭਾਈ, ਮੈਂ ਤਾਂ ਖਾਣੇ ਆ। ਜਦ ਕਹਿ ਲਾ ਜਿੰਨੂੰ ਕਹਿ जिन्ने ਹੁੰਦਾ। मर्जी खा अगले ने खाते सरबराह दे खाते पा दे पैसे ਬਾਬਾ ਯਾਰ ਖਾਤੇ ਪਵਾਉਣ ਵਾਲਾ ਐਡਾ ਜੰਮਿਆ ਤੂੰ। ओ चल ਬਹੁਤ ਇੰਟਰਸਟਿੰਗ ਵੀਡੀਓ ਸੀ। ਇਹ 'ਚ ਸ਼ੂਟਿੰਗ ਕਰਦੇ ਪਏ ਸੀ। ਇਹਨਾਂ ਨੇ ਮੂਵੀ ਦਾ ਨਾਮ ਲਿਆ ਪੈ ਗਿਆ ਸਿਆਪਾ ਸ਼ਾਇਦ, ਪੈ ਗਿਆ ਹਨਾ? ਸਿਆਪਾ। ਉਹਦੇ ਵਿੱਚ ਮੈਨੂੰ ਲੱਗਦਾ ਪਿਆ ਇਹਨਾਂ ਦੀਆਂ ਗੱਲਾਂ ਤੋਂ ਕਿ ਇਹਦਾ ਸਪੇਰ ਦਾ ਰੋਲ ਹੈ ਤੇ ਇਹ ਥੋੜਾ ਲੰਗੜਾ ਕੇ ਤੁਰਦਾ ਹੈ, ਉਹ ਇਹਦਾ ਰੋਲ ਹੈ। ਬਾਕੀ ਬਹੁਤ ਵਧੀਆ ਵੀਡੀਓ ਸੀ। ਰਾਣਾ ਇਜ਼ਾਜ਼ ਬਹੁਤ ਵਧੀਆ, ਉਹਨਾਂ ਨੇ ਜੁਗਲਬੰਦੀ ਕੀਤੀ ਅਲਬੇਲੇ ਨਾਲ ਤੇ ਗੋਗੇ ਨਾਲ। ਤਾਂ ਬਹੁਤ ਵਧੀਆ ਵੀਡੀਓ ਸੀਗੀ। ਮੈਂ ਪਹਿਲੀ ਵਾਰੀ ਮੰਨ ਚਲੋ ਪਹਿਲੀ ਵਾਰੀ ਰਾਣਾ ਇਜਾਜ਼ ਤੇ ਇਹਨੂੰ ਗੋਗੇ ਨੂੰ ਇਕੱਠਿਆਂ ਵੇਖਿਆ ਹਾਂ। ਤੇ ਇਹਨਾਂ ਦੀ ਜੁਗਲਬੰਦੀ ਤੇ ਇੱਕ ਹਾਸੇ ਵਾਲਾ ਹਾਸਾ ਰੁਕਦਾ ਨਹੀਂ ਪਿਆ ਸੀਗਾ, ਇੰਨੀ ਵਧੀਆ ਬਣੀ ਸੀ ਗੱਲਬਾਤ। ਸੋ ਐਂਡ ਤੱਕ ਵੀਡੀਓ ਬਹੁਤ ਵਧੀਆ ਸੀਗੀ। ਇੱਦਾਂ ਹੀ ਆਪਾਂ ਜੁੜੇ ਰਹੇ ਵੀਡੀਓ ਦੇ ਨਾਲ। ਬਾਕੀ ਤੁਸੀਂ ਕਮੈਂਟਾਂ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਆ, ਹੋਰ ਕਿਸ ਵੀਡੀਓ ਤੇ ਰਿਐਕਸ਼ਨ ਵੀਡੀਓ ਲੈ ਕੇ ਆਈਏ, ਇਹਦਾ ਵੀ ਸਾਨੂੰ ਕਮੈਂਟਾਂ ਜ਼ਰੂਰ ਦੱਸ ਦਿਆ ਕਰੋ। ਤੇ ਜੇ ਕੋਈ ਰਾਣਾ ਇਜਾਜ਼ ਦੀ ਜਾਂ ਗੋਗੇ ਦੀ ਹੋਰ ਕੋਈ ਵੀਡੀਓ ਹੋਵੇ ਤਾਂ ਸਾਨੂੰ ਉਹ ਵੀ ਕਮੈਂਟ ਕਰਕੇ ਉਹਦਾ ਨਾਮ ਜ਼ਰੂਰ ਦੱਸਿਓ। ਕੋਸ਼ਿਸ਼ ਕਰਾਂਗੇ ਉਹਦੀ ਵੀਡੀਓ ਲੈ ਕੇ ਜ਼ਰੂਰ ਹਾਜ਼ਰ ਹੋਈਏ। ਸੋ ਫਿਰ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ। ਅੱਜ ਲਈ ਇੰਨਾ ਹੀ ਦੋਸਤੋ। ਸਤਿ ਸ਼੍ਰੀ ਅਕਾਲ।